ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਜਿਹੜੇ ਡੈਲਸ ਦੇ ਵਿੱਚ ਇੱਕ ਬੰਦੇ ਨੇ ਜੋ ਗੋਲੀਆਂ ਚਲਾਈਆਂ ਸੀਆਂ ਆਈਸ ਦੇ ਉੱਤੇ ਤੇ ਡਿਟੈਂਸ਼ਨ ਸੈਂਟਰ ਦੇ ਉੱਤੇ ਜਿਹਦੇ ਨਾਲ ਮੌਤ ਵੀ ਹੋ ਗਈ ਸੀ 2 ਜਣਿਆਂ ਦੀ। ਉਹਦੇ ਸੰਬੰਧ ਦੇ ਵਿੱਚ ਅੱਜ FBI ਦੇ ਕੈਸ਼ ਪਟੇਲ ਹੋਣਾ ਨੇ ਇਹ ਕਿਹਾ ਆ ਵੀ ਇੱਕ ਹੈਂਡ ਰਿਟਨ ਨੋਟਿਸ ਜੋ ਟੈਰਰ ਸਸਪੈਕਟ ਸੀ ਯਸ਼ੂਆ ਜਾਨ 29 ਸਾਲਾਂ ਦਾ ਉਹਦੇ ਕੋਲੋਂ ਮਿਲਿਆ ਹੈਗਾ। ਵੀ ਕਿਸ ਤਰ੍ਹਾਂ ਉਸਨੇ ਚਾਰਲੀ ਕਰਕ ਦੀਆਂ ਵੀਡੀਓਜ਼ ਨੂੰ ਦੇਖਿਆ 9/23 ਨੂੰ ਤੇ 9/24 ਨੂੰ ਤੇ ਕਿੰਨੀ ਹੇਟ ਜਿਹੜੀ ਆ ਉਹਦੀ ਆਈਸ ਦੇ ਅਗੇਂਸਟ ਸੀ। ਈਵਨ ਜਿਹੜੀਆਂ ਗੋਲੀਆਂ ਸੀਗੀਆਂ ਉਹਨਾਂ ਦੇ ਉੱਤੇ ਵੀ ਐਂਟੀ ਆਈਸ ਕਰਕੇ ਜਿਹੜਾ ਲਿਖਿਆ ਹੋਇਆ ਸੀ। ਉਹਦੀ ਫੋਟੋ ਵੀ ਜਿਹੜੀ ਜਾਰੀ ਕੀਤੀ ਗਈ ਹੈਗੀ ਆ। ਸੋ ਇਹ ਜਿਹੜੀ ਫੈਸਿਲਿਟੀ ਆ ਡੈਲਸ ਦੀ ਇਹਦੇ ਉੱਤੇ ਪਿਛਲੇ ਕੁਝ ਸਮੇਂ ਪਹਿਲਾਂ ਇੱਕ ਬੰਬ ਥ੍ਰੈਟ ਵੀ ਕੀਤੀ ਗਈ ਸੀਗੀ। ਸੋ ਜਿੱਥੇ ਇੱਕ ਪਾਸੇ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਅਰੈਸਟ ਵੀ ਕੀਤਾ ਜਾ ਰਿਹਾ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵੱਲੋਂ ਤੇ ਜੀ। ਬਹੁਤ ਸਾਰੀਆਂ ਇਨਸੀਡੈਂਟਸ ਇਹ ਵੀ ਆ ਰਹੀਆਂ ਵੀ ਆਈਸ ਦੇ ਜਿਹੜੇ ਏਜੰਟਸ ਆ ਉਹਨਾਂ ਨੂੰ ਵੀ ਜਿਹੜਾ ਉਹਨਾਂ ਦੀ ਵੀ ਕੁੱਟਮਾਰ, ਥ੍ਰੈਟ, ਗਾਲਾਂ ਉਹਨਾਂ ਨੂੰ ਵੀ ਇਹ ਸਾਰਾ ਕੁਝ ਹੋ ਰਿਹਾ ਹੈ। ਜੀ, ਲਾਅ ਐਨਫੋਰਸਮੈਂਟ ਦੇ ਉੱਤੇ ਜਿਹੜੇ ਹਮਲਿਆਂ ਨੂੰ ਲੈ ਕੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਜਿਹੜਾ ਟਰੰਪ ਪ੍ਰਸ਼ਾਸਨ ਆ, ਅਟਾਰਨੀ ਜਨਰਲ ਪੈਮ ਬੋਂਡੀ, ਇਹ ਸਾਰੇ ਜਾਣੇ ਬਹੁਤ ਉਹਨਾਂ ਨੇ ਤਿੱਖਾ ਜਿਹੜਾ ਰੁਖ ਅਖਤਿਆਰ ਰੱਖਿਆ। ਕਹਿੰਦੇ ਵੀ ਜਿਹੜਾ ਇਸ ਟਾਈਮ ਰੈਟੋਰਿਕ ਜਿਹੜਾ ਉਹ ਚੱਲ ਰਿਹਾ ਆ, ਉਹਦੇ ਨਾਲ ਲਾਅ ਐਨਫੋਰਸਮੈਂਟ ਨੂੰ ਖਤਰਾ ਜਿਹੜਾ ਉਹ ਬਹੁਤ ਜ਼ਿਆਦਾ ਬਣਿਆ ਆ। ਡੈਮੋਕ੍ਰੇਟਸ ਦੇ ਉੱਤੇ ਸਿੱਧਾ ਉਹਨਾਂ ਨੇ ਇਹ ਦੋਸ਼ ਜਿਹੜੇ ਉਹ ਲਾਏ ਆ ਵੀ ਉਹਨਾਂ ਦੇ ਕਰਕੇ ਸਾਰਾ ਕੁਛ ਇਸ ਟਾਈਮ ਇਸ ਪਾਸੇ ਵੱਲ ਨੂੰ ਵੱਧ ਰਿਹਾ। ਜੋਸ਼ੂਆ ਜਾਨ ਜਿਹੜਾ 29 ਸਾਲਾਂ ਦਾ ਆ, ਉਹਨੇ ਡਿਟੈਂਸ਼ਨ ਸੈਂਟਰ ਦੇ ਪਰਲੇ ਪਾਸੇ ਰੋਡ ਦੇ ਅਕਰੋਸ ਜਿਹੜੀ ਆ ਬਿਲਡਿੰਗ ਤੋਂ ਜਿਹੜੀਆਂ ਗੋਲੀਆਂ ਇਹ ਚਲਾਈਆਂ ਸੀ, ਜਿਸ 'ਚ 2 ਜਣਿਆਂ ਦੀ ਮੌਤ ਹੋਈ ਆ। ਬਾਅਦ ਦੇ ਵਿੱਚ ਇਵੈਂਚੁਅਲੀ ਉਸਨੇ ਆਪਣੇ ਆਪ ਨੂੰ ਵੀ ਜਿਹੜਾ ਆ ਉਹ ਮਾਰ ਲਿਆ ਸੀਗਾ। ਸੋ ਹੈਂਡ ਰਿਟਨ ਨੋਟ ਜਿਹੜਾ ਆ ਉਹ ਜਿਹੜਾ ਲਿਖਿਆ ਸੀ, ਹੋਪਫੁਲੀ ਦਿਸ ਵਿਲ ਗਿਵ ਆਈਸ ਏਜੰਟਸ ਰੀਅਲ ਟੈਰਰ। ਇਸ ਤਰੀਕੇ ਦੇ ਨਾਲ ਉਹਨੇ ਲਿਖਿਆ ਸੀ, ਟੂ ਥਿੰਕ ਇਜ਼ ਦੇਅਰ ਅ ਸਨਾਈਪਰ ਵਿਦ AP rounds on that roof। ਸੋ AP ਦਾ ਮਤਲਬ ਆ ਵੀ ਆਰਮਰ ਪੀਅਰਸਿੰਗ ਬੁਲੇਟਸ। ਸੋ ਉੱਦਾਂ ਦੀਆਂ ਜਿਹੜੀਆਂ ਬੁਲੇਟਸ ਦੀ ਇਸਨੇ ਜਿਹੜੀ ਉਹ ਵਿੱਚ ਵਰਤੋਂ ਕੀਤੀ ਆ। ਬੀਤੇ ਹਫ਼ਤਿਆਂ ਦੇ ਵਿੱਚ ਹਰਜੋਤ ਸਿੰਘ ਜੀ ਜਿਹੜੀ ਵਾਇਲੈਂਸ ਦਾ ਰੁੱਖ ਪੋਲੀਟੀਸਾਈਜ਼ ਦਾ ਜਿਹੜਾ ਉਹ ਹੋਣਾ ਹੀ ਹੋਣਾ ਸੀਗਾ, ਕਿਉਂਕਿ ਇਹ ਪੋਲੀਟੀਕਲ ਵਾਇਲੈਂਸ ਦੇ ਤੌਰ ਦੇ ਉੱਤੇ ਜਿਹੜਾ ਇਸਨੂੰ ਦੇਖਿਆ ਜਿਹੜਾ ਉਹ ਜਾ ਰਿਹਾ ਆ ਤੇ ਹਾਲਾਤ ਚੰਗੇ ਨਹੀਂ ਆ। ਇਹ ਜੇ ਇੱਕ ਪਾਸੇ ਹੁੰਦੀ ਆ, ਦੂਜੇ ਪਾਸੋਂ ਵੀ ਜੇ ਹੋਣ ਲੱਗ ਜਾਂਦੀ ਆ ਤਾਂ ਫਿਰ ਸਥਿਤੀ ਜਿਹੜੀ ਬਦ ਤੋਂ ਬੱਤਰ ਬਣਦਿਆਂ ਬੜਾ ਵਕਤ ਜਿਹੜਾ ਉਹ ਨਹੀਂ ਲੱਗਦਾ ਹੈਗਾ। ਸੋ ਐਂਟੀ ਆਈਸ ਮੈਸੇजेस ਕੇਸਿੰਗਸ ਦੇ ਉੱਤੇ ਜਿਹੜਾ ਹੋਣਾ ਇਹ ਇੱਕ ਖਤਰਨਾਕ ਟ੍ਰੈਂਡ ਦੇ ਵੱਲ ਨੂੰ ਜਿਹੜਾ ਵੱਧ ਰਿਹਾ ਆ। ਆਈਸ ਦੇ ਉਲਟ ਪ੍ਰੋਟੈਸਟ ਤਾਂ ਜਿਹੜੇ ਹਰਜੋਤ ਸਿੰਘ ਅੱਜ ਦੇ ਨਹੀਂ ਕਰਦੇ ਜਿਹੜੇ ਹੁਣ ਹੋ ਰਹੇ ਆ, ਜਦੋਂ ਤੋਂ ਇਹ ਪ੍ਰਸ਼ਾਸਨ ਨੇ ਕਾਫੀ ਸਖਤ ਰੁਖ ਅਖਤਿਆਰ ਜਿਹੜਾ ਉਹ ਕੀਤਾ ਹੈਗਾ ਆ। ਸੋ ਹੋਪਫੁਲੀ ਇਹ ਜਿਹੜਾ ਰੈਟੋਰਿਕ ਆ ਕਿਤੇ ਨਾ ਕਿਤੇ ਜਿਹੜਾ ਉਹ ਬੰਦ ਹੋਣਾ ਚਾਹੀਦਾ ਆ। ਤੇ ਕਾਫੀ ਜਿਹੜੇ ਡੈਮੋਕ੍ਰੇਟਸ ਨੂੰ ਨਿਸ਼ਾਨੇ ਦੇ ਉੱਤੇ ਲਿਆ ਜਾ ਰਿਹਾ, ਜਿਹੜੇ ਖਾਸ ਕਰਕੇ ਆਈਸ ਦੇ ਉਲਟ ਬਿਆਨ ਦਿੰਦੇ ਰਹਿੰਦੇ ਆ।